ਅੱਜ ਬੰਗਲਾਦੇਸ਼ ਦੇ ਵਿੱਚ ਭਾਰਤੀ ਵਜ਼ੀਰ ਖਾਰਜਾ ਜੇ ਸ਼ੰਕਰ ਖੁਦ ਚੱਲ ਕੇ ਆਏ ਤੇ ਉਹਨਾਂ ਨੇ ਸਾਡੇ ਜੋ ਸਪੀਕਰ ਕੌਮੀ ਅਸੈਂਬਲੀ ਅਯਾਜ਼ ਸਾਦਿਕ ਨਾਲ ਮੁਸਾਫਾ ਕੀਤਾ। ਇਹ ਇੱਕ ਪੂਰੀ ਦੁਨੀਆ ਵਾਸਤੇ ਵੀ ਤੇ ਪਾਕਿਸਤਾਨ ਵਾਸਤੇ ਇੰਡੀਆ ਦੇ ਵੀ ਜਿਹੜੇ ਲੋਕ ਨੇ ਉਹਨਾਂ ਵਾਸਤੇ ਵੀ ਇੱਕ ਬੜੀ ਅਨਯੂਜੂਅਲ ਦੀ ਚੀਜ਼ ਸੀ, ਕਿਉਂਕਿ ਇਸ ਤੋਂ ਪਹਿਲੇ ਅਸੀਂ ਦੇਖਿਆ ਕਿ ਕ੍ਰਿਕਟ ਟੀਮ ਜਿਹੜੀ ਉਹਨੂੰ ਵੀ ਆਪਸ 'ਚ ਹੱਥ ਮਿਲਾਉਣ ਤੋਂ ਜਿਹੜਾ ਪਾਕਿਸਤਾਨ ਕ੍ਰਿਕਟ ਟੀਮ ਨਾਲ ਮਨਾ ਕੀਤਾ ਗਿਆ ਸੀ ਇੰਡੀਆ ਦੀ ਤਰਫੋਂ, ਤੇ ਉਹਨਾਂ ਨੇ ਟਰੋਫੀ ਜਿਹੜੀ ਉਹ ਸਿਰਫ ਐਸੇ ਲਈ ਨਹੀਂ ਸੀ ਲਈ ਕਿ ਜਨਾਬ ਚੇਅਰਮੈਨ ਜਿਹੜੇ ਨੇ ਉਹ ਪਾਕਿਸਤਾਨ ਤੋਂ ਤਾਲੁਕ ਹੈ। ਬਹਰਹਾਲ ਹੁਣ ਕੀ ਇੰਡੀਆ ਜਿਹੜਾ ਵੇ ਉਹ ਆਪਣੀ ਜਿਹੜੀ 2025 'ਚ ਉਹਦੀ ਇੰਨੀ ਸੁਬਕੀ ਹੋਈ ਹੈ ਦੁਨੀਆ ਭਰ ਦੇ ਵਿੱਚ, ਔਰ ਪਾਕਿਸਤਾਨ ਨੇ ਜਿਸ ਤਰੀਕੇ ਨਾਲ ਉਹਨੂੰ ਹਰ ਮਹਾਜ਼ ਤੇ ਚਾਰੋਂ ਸ਼ਾਨਚਿਤ ਕੀਤਾ ਤੇ ਕਿ ਉਹਦੀ ਵਜ੍ਹਾ ਤੋਂ ਇੰਡੀਆ ਨੂੰ ਆਪਣੀ ਪਾਲਿਸੀ ਬਦਲ ਲਈ ਹੈ ਕਿ ਆਪ ਚੱਲ ਕੇ ਆਏ ਨੇ ਤੇ ਉਹਨਾਂ ਨੇ ਮੁਸਾਫਾ ਕੀਤਾ ਜਨਾਬ ਸਾਡੇ ਸਪੀਕਰ ਕੌਮੀ ਅਸੈਂਬਲੀ ਦੇ ਨਾਲ। ਤੇ ਚੋਏ ਸਾਹਿਬ ਕੋਲ ਪੁੱਛਣਾ ਹੈ ਕਿ ਇਹਦੇ ਚ ਗੂੜੀ ਗੱਲ ਕੀ ਹੈ। ਚੋਏ ਸਾਹਿਬ ਇਹ ਕਿਸ ਤਰ੍ਹਾਂ ਦੇਖ ਰਹੇ ਹੋ? ਬਹਰਹਾਲ ਦੇਖੋ, ਇੱਕ ਬਤੌਰੇ ਜਿਹੜਾ ਜੈਸਚਰ ਹੈਗਾ ਉਹ ਤੇ ਇੱਕ ਪੋਜ਼ਿਟਿਵ ਜੈਸਚਰ ਲੱਗਿਆ। ਉਹਦੇ ਬਿਹਾਈਂਡ ਦੀ ਸੀਨ ਕੀ ਚੀਜ਼ਾਂ ਸਨ, ਉਹ ਸਾਨੂੰ ਜਿਹੜੀ ਗੈਸ ਹੁੰਦਾ ਹੈ ਜਿਹੜਾ ਚੀਜ਼ਾਂ ਉਹ ਇਹ ਹੁੰਦੀਆਂ ਨੇ ਕਿ ਇੰਡੀਅਨ ਜਿਹੜੀ ਇਸਟੈਬਲਿਸ਼ਮੈਂਟ ਹੈ ਜਾਂ ਜਿਹੜੀ ਉਹਨਾਂ ਦੇ ਪਾਲਿਸੀ ਮੇਕਰਸ ਨੇ ਉਹਨਾਂ ਦੇ ਅੰਦਰ ਵੀ ਇਹ ਇੱਕ ਸੈਂਸ ਡਿਵੈਲਪ ਹੋਈ ਹੈ ਕਿ ਅਸੀਂ ਆਪਣੇ ਜਿਹੜੇ ਇਰਦ ਗਿਰਦ ਹੈ ਉਹ ਸਾਨੂੰ ਥੋੜ੍ਹਾ ਜਿਹਾ ਚੀਜ਼ਾਂ ਨੂੰ ਮਾਈਲਡ ਕਰਨਾ ਚਾਹੀਦਾ, ਸਲੋ ਡਾਊਨ ਕਰਨਾ ਚਾਹੀਦਾ। ਤੇ ਜਿਹੜੀ ਅਸੀਂ ਇੱਕ ਸਖਤ ਲਾਈਨ ਅਖਤਿਆਰ ਕੀਤੀ ਉਹ ਸਾਡੇ ਵਾਸਤੇ ਇੱਕ ਰੀਜਨਲ ਐਲੀਨੇਸ਼ਨ ਦਾ ਬਾਇਸ ਵੀ ਬਣ ਰਹੀ ਹੈ। ਜਿਹਦੇ ਉਹਦੀ ਵਾਜ਼ੇ ਮਿਸਾਲ ਹੈ ਕਿ ਪਾਕਿਸਤਾਨ ਦੇ ਨਾਲ ਵੀ ਸਾਨੂੰ ਫਿਰ ਬੰਗਲਾਦੇਸ਼ 'ਚ ਉਹਨਾਂ ਦੀ ਅਲਾਈਡ ਜਿਹੜੀ ਗਵਰਨਮੈਂਟ ਸੀ ਉਹ ਖਤਮ ਹੋ ਗਈ। ਉਹ ਵੀ ਉਹਨਾਂ ਦੇ ਨੂੰ ਪਤਾ ਚੱਲਿਆ ਕਿ ਮਾਮਲਾ ਹਰ ਦਫਾ ਤੇ ਜ਼ਰੂਰੀ ਨਹੀਂ ਹੈਗਾ ਕਿ ਇਸ ਤਰ੍ਹਾਂ ਹੁੰਦਾ। ਆਵਾਮ ਦੇ ਖਿਲਾਫ ਉੱਤੇ ਨਾਰੇ ਵੀ ਲੱਗੇ ਨੇ, ਪਾਕਿਸਤਾਨ ਜ਼ਿੰਦਾਬਾਦ, ਆਈ ਲਵ ਯੂ ਦੇ ਨਾਰੇ ਲੱਗੇ ਨੇ। ਉਸ ਤੋਂ ਬਾਅਦ ਫਿਰ ਉਹਨਾਂ ਦਾ ਦੂਸਰਾ ਜਿਹੜਾ ਉਹ ਨੇਪਾਲ ਦੇ ਨਾਲ ਵੀ ਗੋ ਉਹਨਾਂ ਦੇ ਨਾਲ ਹੈ, ਲੇਕਿਨ ਉੱਥੇ ਵੀ ਉਹਨਾਂ ਦੇ ਨਾਲ ਮੁਖਾਲਫਤ ਪਾਈ ਜਾਂਦੀ ਹੈ ਉਹਨਾਂ ਦੀ ਹੈਜਮਨੀ ਦੀ ਪਾਲਿਸੀ ਦੇ ਨਾਲ। ਚੀਨ ਨਾਲ ਵੀ ਨੇ। ਤੇ ਮੇਰਾ ਖਿਆਲ ਹੈ ਕਿ ਇੱਕ ਅਗਰ ਉੱਥੇ ਇਹ ਅਹਿਸਾਸ ਡਿਵੈਲਪ ਹੋਇਆ ਹੈ ਤੇ ਇਹ ਤੇ ਇੱਕ ਅੱਛਾ ਪਹਿਲੂ ਹੋਏਗਾ, ਕਿਉਂਕਿ ਉਹਨਾਂ ਨੇ ਇਹ ਤਸਵੀਰ, ਕਿਉਂਕਿ ਇੰਟਰਨੈਸ਼ਨਲੀ ਇੱਕ ਪ੍ਰੋਟੋਕੋਲ ਦੇ ਵਿੱਚ ਚੀਜ਼ਾਂ ਇਹ ਹੁੰਦੀਆਂ ਨੇ ਤੇ ਉਹ ਤਸਵੀਰ ਹਰ ਜਗ੍ਹਾ ਜਾਰੀ ਹੋਈ ਹੈ ਤੇ ਉਹਦਾ ਇੱਕ ਮੈਸੇਜ ਤੇ ਅੱਛਾ ਗਿਆ ਹੈ। ਤੇ ਫਿਰ ਦੂਸਰਾ ਕਿ ਉਹਦਾ ਬੰਗਲਾਦੇਸ਼ ਆਣਾ ਵੀ ਇੱਕ ਉਹਨਾਂ ਦੀ ਪਾਲਿਸੀ ਦੇ ਅੰਦਰ ਤਬਦੀਲੀ ਆ ਰਹੀ ਹੈ। ਜਿਹੜੀ ਇੰਡੀਅਨ ਗਵਰਨਮੈਂਟ ਹੈਗੀ ਹੈ, ਬੀਜੇਪੀ ਦੀ ਪਾਲਿਸੀ ਹੈ, ਕਿਉਂਕਿ ਉਹ ਤੇ ਬੜੀ ਇੱਕ ਕਿਸਮ ਦੇ ਬਾਜ਼ ਹਲਕੇ ਤੇ ਇੱਥੋਂ ਤੱਕ ਗੱਲਾਂ ਹੋ ਰਹੀਆਂ ਸਨ ਕਿ ਸ਼ਾਇਦ ਇੰਡੀਆ ਜਿਹੜਾ ਨਾ ਉਹ ਬੰਗਲਾਦੇਸ਼ ਦੇ ਖਿਲਾਫ ਕੋਈ ਫੌਜੀ ਕਾਰਵਾਈ ਨਾ ਕਰ ਦੇਵੇ, ਜਿਸ ਤਰ੍ਹਾਂ ਦੀ ਸਿਚੁਏਸ਼ਨ ਡਿਵੈਲਪ ਹੋ ਰਹੀ। ਔਰ ਇੰਡੀਅਨ ਮੀਡੀਆ ਦੀ ਪੂਰੀ ਕੋਸ਼ਿਸ਼ ਸੀ ਕਿ ਇਹ ਕੰਮ ਹੋ ਜਾਵੇ। ਇੰਡੀਅਨ ਮੀਡੀਆ ਦਾ ਵੈਸੇ ਅੱਗ ਹੀ ਲਾਉਂਦਾ ਜੋ ਮੇਰਾ ਖਿਆਲ ਹੈ ਕਿ ਇੰਡੀਆ ਨੂੰ ਆਈਸੋਲੇਟ ਕਰਨ ਦੇ ਵਿੱਚ ਉਹਨਾਂ ਦੇ ਆਪਣੇ ਮੀਡੀਆ ਦਾ ਬੜਾ ਰੋਲ ਹੈ। ਨਹੀਂ, ਇੱਕ ਤੁਹਾਨੂੰ ਹੋਰ ਦੱਸਾਂ ਕਿ ਮੀਡੀਆ ਦਾ ਰੋਲ ਹੈਗਾ ਉਹਨਾਂ ਦਾ। ਤੇ ਜਿਹੜੇ ਜੈ ਸ਼ੰਕਰ ਖੁਦ ਵੀ ਨੇ ਨਾ, ਇੱਕ ਤੇ ਇਹ ਜ਼ਿਹਨ 'ਚ ਰੱਖਣਾ ਕਿ ਜੈ ਸ਼ੰਕਰ ਜਿਹੜੇ ਨੇ ਇਹ ਕੋਈ ਸਿਆਸਤਦਾਨ ਨਹੀਂ ਹੈਗੇ, ਠੀਕ ਹੈ ਨਾ। ਤੇ ਇਹ ਇਹਨਾਂ ਦਾ ਪਸ ਮੰਜ਼ਰ ਇੱਕ ਬਿਊਰੋਕ੍ਰੈਟਿਕ ਜਿਹਾ ਪਸ ਮੰਜ਼ਰ ਹੈ ਤੇ ਉਹਦੀ ਵਜ੍ਹਾ ਦੇ ਨਾਲ ਇਹ ਜ਼ਰਾ ਇਹਨਾਂ ਦੀ ਲਾਈਨ ਜਿਹੜੀ ਨਾ ਬੜੀ ਸਖਤ ਜੀ ਲਾਈਨ ਹੈ। ਦੂਸਰਾ ਉਹਨਾਂ ਦਾ ਜਿਹੜਾ ਸਟਾਈਲ ਹੈਗਾ ਦੂਸਰੇ ਲੋਕਾਂ ਦੇ ਨਾਲ ਮਿਲਣ ਦਾ ਜਾਂ ਉਹਦੇ 'ਚ ਬੜਾ ਇੱਕ ਪ੍ਰਾਊਡੀ ਜਿਹਾ, ਤੋ ਇਸ ਤਰ੍ਹਾਂ ਦਾ ਇੱਕ ਬਿਊਰੋਕ੍ਰੈਟਿਕ ਸਟਾਈਲ ਹੈਗਾ ਨਾ। ਤੁਸੀਂ ਜਦੋਂ ਹੈਂਡਸ਼ੇਕ ਕਰਦੇ ਹੋ ਤੇ ਇਸ ਤਰ੍ਹਾਂ ਆਕੜੇ ਤੁਸੀਂ ਇਹ ਦੇਖਿਆ ਹੋਣਾ ਉਹਨਾਂ ਨੂੰ ਇੱਕ ਤੇ ਪ੍ਰਾਊਡ ਉਹਦੇ ਵਿੱਚ ਜਿਹੜੀ ਇੰਡੀਅਨ ਐਲੀਨੇਸ਼ਨ ਹੈ ਜਾਂ ਵਰਲਡ ਉਹਦੀ ਸਿਆਸਤ ਦੇ ਅੰਦਰ ਖਾਸ ਤੌਰ 'ਤੇ ਯੂਰਪ, ਅਮਰੀਕਾ, ਕੈਨੇਡਾ ਦੇ ਨਾਲ ਜਿਹੜੇ ਉਹਨਾਂ ਦੇ ਇਖਤਲਾਫਾਤ ਡਿਵੈਲਪ ਹੋਏ ਨੇ ਜਾਂ ਉੱਥੇ ਹਾਰਡ ਪਾਲਿਸੀ ਇਖਤਿਆਰ ਕੀਤੀ, ਉਹ ਜਿਹੜੀ ਨਾ ਜੈ ਸ਼ੰਕਰ ਡਾਕਟਰਾਈਨ ਦਾ ਵੀ ਇੱਕ ਬੜਾ ਵੱਡਾ ਹੱਥ ਹੈਗਾ ਉਹਦੇ 'ਚ, ਕਿਉਂਕਿ ਉਹਦੀ ਜਿਹੜੀ ਡਿਜ਼ਾਈਨ ਕੀਤਾ ਖਾਰਜਾ ਪਾਲਿਸੀ ਨੂੰ ਜੈ ਸ਼ੰਕਰ ਨੇ। ਔਰ ਜਿਹੜਾ ਮੋਦੀ ਪ੍ਰਾਈਮ ਮਿਨਿਸਟਰ ਮੋਦੀ ਦਾ ਇਤਮਾਦ ਹੈ ਜਿੰਨਾ ਉਹਨਾਂ ਦੇ ਉੱਤੇ, ਉਸ ਲਿਹਾਜ਼ ਨਾਲ ਅਸੀਂ ਦੇਖੀਏ ਤਾਂ ਇੱਕ ਜਿਹੜਾ ਅਜੀਤ ਡੋਵਾਲ ਰਾਅ ਨੂੰ ਔਰ ਉਹਨਾਂ ਦੀ ਜਿਹੜੀ ਸਲਾਮਤੀ ਦੀ ਨੂੰ ਡੀਲ ਕਰ ਰਹੇ ਨੇ, ਇਹ ਜਿਹੜੇ ਦੋ ਕਰੈਕਟਰ ਨੇ ਨਾ, ਇਹ ਤੁਹਾਨੂੰ ਨਜ਼ਰ ਆਉਂਦੇ ਨੇ ਬੀਜੇਪੀ ਦੀ ਪਾਲਿਸੀ ਦੇ ਅੰਦਰ ਬੜੇ ਹੈਵੀ। ਉਹਨਾਂ ਦੀ ਹਿਕਮਤ ਅਮਲੀ, ਉਹਨਾਂ ਦਾ ਇੱਕ ਇੰਡੀਆ ਨੂੰ ਇੱਕ ਬੜਾ ਪਾਵਰਫੁਲ ਸ਼ੋਅ ਕਰਨਾ, ਤੇ ਉਹਦਾ ਉਹਨਾਂ ਨੂੰ ਨੁਕਸਾਨ, ਫਾਇਦਾ ਵੀ ਹੋਇਆ ਲੇਕਿਨ ਉਹਨਾਂ ਨੂੰ ਇੱਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਕਿ ਉਹਨਾਂ ਦੇ ਜਿਹੜੇ ਬੜੇ ਕਰੀਬੀ ਇਤਿਹਾਦੀ ਸਨ ਅਮਰੀਕਨਜ਼, ਕੈਨੇਡਾ ਨਾਲ ਉਹਨਾਂ ਦੇ ਬਹੁਤ ਅੱਛੇ ਤਾਲੁਕਾਤ ਸਨ। ਤੇ ਲੇਕਿਨ ਉਹਨਾਂ ਨੇ ਜਾ ਕੇ ਜਿਸਲੇ ਕੈਨੇਡਾ ਦੇ ਵਿੱਚ ਜਾ ਕੇ ਉਹਨਾਂ ਨੇ ਉਹ ਆਪਰੇਸ਼ਨਸ ਕੀਤੇ ਔਰ ਉਹਨਾਂ ਦੇ ਅੰਦਰ ਗੈਰ ਕਾਨੂੰਨੀ ਤਰੀਕਾਕਾਰ ਅਖਤਿਆਰ ਕੀਤਾ ਤੇ ਇਖਤਲਾਫਾਤ ਡਿਵੈਲਪ ਹੋਏ। ਤੇ ਅਗਰ ਇੰਡੀਆ ਦੇ ਅੰਦਰ ਇਹ ਇੱਕ ਡਿਵੈਲਪ ਹੋਈ ਹੈ। ਔਰ ਦੂਸਰੀ ਇੱਕ ਜਿਹੜੀ ਮੇਰਾ ਇਹਦੇ ਅੰਦਰ ਇੱਕ ਟੇਕ ਹੈ ਜਾਂ ਨੁਕਤਾ ਨਜ਼ਰ ਹੈਗਾ ਕਿ ਪਾਕਿਸਤਾਨ ਨੇ ਮੁਜ਼ਾਕਰਾਤ ਤੋਂ ਤਾਂ ਖੈਰ ਕਦੇ ਇਨਕਾਰ ਨਹੀਂ ਕੀਤਾ। ਪਾਕਿਸਤਾਨ ਨੇ ਇੰਡੀਆ ਦੇ ਨਾਲ ਮੁਜ਼ਾਕਰਾਤ ਦੀ ਟੇਬਲ ਤੇ ਬੈਠਣ ਦੇ ਉੱਤੇ ਕਦੇ ਇਤਰਾਜ਼ ਨਹੀਂ ਕੀਤਾ, ਹਮੇਸ਼ਾ ਕਿਹਾ ਕਿ ਤੁਸੀਂ ਮੁਜ਼ਾਕਰਾਤ। ਤੇ ਮੇਰਾ ਦਿਲ ਵੀ ਕਰਦਾ
ਜ਼ਾਤੀ ਤੌਰ ਤੇ ਹੈਗਾ ਕਿ ਜੀ ਜਿਸ ਤਰ੍ਹਾਂ ਇੰਡੀਆ ਨੂੰ ਜ਼ਰੂਰਤ ਹੈ, ਇਸ ਤਰ੍ਹਾਂ ਪਾਕਿਸਤਾਨ ਨੂੰ ਵੀ ਆਪਣੇ ਇਰਦ ਗਿਰਦ ਅੱਛੇ ਤਾਲੁਕਾਤ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਦੇਖੋ ਸਾਡੇ ਵਾਟਰ ਦੇ ਮਸਾਇਲ ਨੇ, ਇਹਨੂੰ ਤੁਸੀਂ ਅਨਦਰ ਜ਼ਾਵੀਆ ਜਿਹੜਾ ਨਾ ਉਹਦੇ ਨਾਲ ਤੁਸੀਂ ਦੇਖੋ, ਐਂਗਲ ਦੇ ਨਾਲ ਦੇਖੋ ਨਾ। ਅਗਰ ਅਸੀਂ ਇੰਡੀਅਨ ਹੈਜਮਨੀ ਨੂੰ ਗੱਲ ਕਰਾਂਗੇ, ਇੰਡੀਆ ਦੀ ਨਾਕਾਮੀ ਨੂੰ ਗੱਲ ਕਰਾਂਗੇ, ਉਹ ਤੇ ਹੈ ਹੀ ਹੈ, ਲੇਕਿਨ ਅਸੀਂ ਇੱਕ ਆਪਣੀ ਜ਼ਰੂਰਤ ਨੂੰ ਵੀ ਜਿਹੜਾ ਜਿਸਲੇ ਉਹਦਾ ਐਨਾਲਿਸਿਸ ਕਰਨੇ ਆ, ਅਸੀਂ ਪਾਕਿਸਤਾਨ ਦੇ ਵਾਟਰ ਜਿਹੜੇ ਨੇ ਪ੍ਰੋਬਲਮਸ ਹਨ, ਠੀਕ ਹੈ ਨਾ। ਇੰਡੀਆ ਜਿਹੜਾ ਨਾ ਉਹਨੇ ਮੁਅੱਤਲ ਕੀਤਾ ਹੈ, ਸਿੰਤਾਸ ਮੁਆਹਦੇ ਨੂੰ ਵੀ ਮੁਅੱਤਲ ਕੀਤਾ ਹੈ। ਸਾਡਾ ਕਸ਼ਮੀਰ ਦੇ ਉੱਤੇ ਵੀ ਤਨਾਜ਼ਾ ਉਹ ਵੀ ਖੜਿਆ ਹੈ, ਠੀਕ ਹੈ ਨਾ। ਸਰਕਰੀਕ ਦਾ ਤਨਾਜ਼ਾ ਵੀ ਉਸੇ ਤਰ੍ਹਾਂ ਦਾ ਹੀ ਹੋਇਆ। ਯਾਨੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ 70-75 ਸਾਲ ਪੁਰਾਣੇ ਤਨਾਜ਼ਿਆਂ ਦੀ ਪੇਸ਼ਰਫਤ ਕਿਸੇ ਜਗ੍ਹਾ ਸਾਨੂੰ ਨਜ਼ਰ ਨਹੀਂ ਆ ਰਹੀ। ਤੇ ਜ਼ਰੂਰਤ ਅੱਜ ਜਿਹੜਾ ਦੌਰ ਸਾਡਾ ਅੱਗੇ ਆ ਗਿਆ ਤੇ ਉਸ ਦੌਰ ਦੇ ਅੰਦਰ ਦੁਨੀਆ ਦੇ ਵਿੱਚ ਕਨਫਲਿਕਟ ਜ਼ਿਆਦਾ ਹੋ ਰਹੇ ਨੇ। ਇਹ ਵੀ ਤੁਸੀਂ ਜ਼ਿਹਨ ਦੇ ਵਿੱਚ ਰੱਖੋ। ਦੇਖੋ ਕਿ ਖਲੀਜ ਦੇ ਮੁਲਕਾਂ ਦੇ ਵਿੱਚ ਸਾਊਦੀ ਅਰੇਬੀਆ, ਕਤਰ ਔਰ UAE ਇਸ ਮਿਸਾਲੀ ਤਾਲੁਕਾਤ ਸਨ, ਲੇਕਿਨ ਉਹਨਾਂ ਦੇ ਦਰਮਿਆਨ ਹੁਣ ਜਿਹੜੇ ਆਪਣੇ ਆਪਣੇ ਇੰਟਰਸਟ ਦੇ ਉੱਤੇ ਖਲੀਜ ਪੈਦਾ ਹੋ ਗਈ, ਲੜਾਈ ਝਗੜੇ ਦਾ ਸਾਨੂੰ ਤਾਸਰ ਨਜ਼ਰ ਉਹਨਾਂ ਦਾ ਆ ਰਿਹਾ। ਤੇ ਸਾਊਥ ਏਸ਼ੀਆ ਇਹਦੇ ਵਿੱਚ ਵੀ ਸੂਰਤ ਹਾਲ ਦੇਖ ਲਓ। ਸੈਂਟਰਲ ਏਸ਼ੀਆ ਦੇ ਵਿੱਚ ਅਫਗਾਨਿਸਤਾਨ ਸਾਰਿਆਂ ਵਾਸਤੇ ਇੱਕ ਮਿਸਾਈਲ ਦੀ ਜੜ ਬਣਿਆ ਹੈ, ਉਹ ਤਾਜਕਿਸਤਾਨ ਵੀ ਉਹਦੇ ਨਾਲ। ਤੇ ਲਿਹਾਜ਼ਾ ਇੱਕ ਰੀਜਨਲ ਸਟੇਬਿਲਿਟੀ ਵਾਸਤੇ ਆਪਣੇ ਰੀਜਨਲ ਤਨਾਜ਼ਾਤ ਨੂੰ ਘੱਟ ਕਰਨਾ ਬਹੁਤ ਜ਼ਰੂਰੀ ਹੈ ਇਸ ਮੁਲਕ ਦੇ ਆਵਾਮ ਵਾਸਤੇ। ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਕੋਈ ਇੱਕ ਦੂਸਰੇ ਦੇ ਭਰਾ ਬਣ ਜਾਈਏ ਜਾਂ ਸਰਹੱਦੀ ਲਕੀਰਾਂ ਖਤਮ ਹੋ ਜਾਏ। ਕਮ ਅਜ਼ ਕਮ ਜਿਹੜਾ ਨਾ ਰੂਲਸ ਆਫ ਬਿਜ਼ਨਸ ਜਿਹੜੇ ਨੇ ਨਾ, ਇਹ ਫਾਲੋ ਮੁਲਕਾਂ ਨੂੰ ਕਰਨੇ ਚਾਹੀਦੇ ਨੇ ਆਪਣੇ ਆਪਣੇ ਇੰਟਰਸਟ ਔਰ ਆਪਣੇ ਆਪਣੇ ਦੇ ਨਾਲ। ਅਗਰ ਇਹ ਬ੍ਰੇਕ ਥਰੂ ਹੁੰਦਾ ਹੈ ਸਾਡਾ ਮਤਲਬ ਕਿ ਦੋਨਾਂ ਮੁਲਕਾਂ ਦੇ ਅੰਦਰ, ਤੇ ਇਹਦੇ ਤੋਂ ਇੱਕ ਫਾਇਦਾ ਲੈਣਾ ਚਾਹੀਦਾ ਹੈ। ਬੰਗਲਾਦੇਸ਼ ਦੇ ਵਿੱਚ ਵੀ ਨਾਰਮੈਲਿਸੀ ਆਉਣੀ ਚਾਹੀਦੀ ਹੈ, ਠੀਕ ਹੈ। ਇੰਡੀਆ ਉੱਥੇ ਵੀ ਮੁਦਾਖਲਤ ਘੱਟ ਕਰੇ। ਉਹਨਾਂ ਦਾ BNP ਦੇ ਉੱਥੇ ਆਣਾ ਹੀ, ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਜਿਹੜੀ ਸਰਬਰਾਹ ਉਹਦੇ ਜਨਾਜ਼ੇ 'ਚ ਆਉਣ ਦਾ ਮਤਲਬ ਹੀ ਇਹ ਉਹਨਾਂ ਨੇ ਦਿੱਤਾ ਕਿ ਸਾਡਾ ਸਾਰੇ ਅਫਰੀਕਾ ਦੇ ਨਾਲ ਇੱਕ ਤਾਲੁਕ ਹੈਗਾ, ਚਾਹੇ ਉਹਨਾਂ ਦਾ ਵੀ। ਕਿਉਂਕਿ ਜਿਹੜੀ ਕਾਨੂੰਨ ਇੰਡੀਆ ਦੀ ਪਾਲਿਸੀ 'ਚ ਚੇਂਜ ਨਜ਼ਰ ਆ ਰਹੀ ਹੈ, ਉਹਨਾਂ ਦੀ ਮਜਬੂਰੀ ਹੈ, ਉਹਨਾਂ ਦੀ ਜ਼ਰੂਰਤ ਬਣ ਗਈ ਹੈ। ਉਹਨਾਂ ਨੂੰ ਪਤਾ ਚੱਲ ਗਿਆ ਕਿ ਹੁਣ ਅਸੀਂ ਗੁੱਟਨੇ ਟੇਕਣਾ ਵੀ ਇਹਨੂੰ ਕਹਿ ਲਓ। ਮਤਲਬ ਕਿ ਦੇਖੋ ਨਾ ਕਿ ਉਹ ਇੱਕ ਵੱਡੀ ਉਹਦੀ ਇਕਨੋਮੀ ਤੇ ਹੈ ਵੇ, ਤੇ ਅਗਰ ਉਹ ਇਕਨੋਮੀ ਜਿਹੜੀ ਦੁਨੀਆ ਦੀ ਵੱਡੀ ਇਕਨੋਮੀ ਹੈ, ਹੱਦ ਤੱਕ ਉਹ ਮਜਬੂਰ ਹੋਈ ਹੈ, ਉਹਨੂੰ ਐਲੀਨੇਸ਼ਨ ਮਹਿਸੂਸ ਹੋਈ ਹੈ, ਉਹਦੀ ਉਹਨੇ ਇਹ ਗੱਲ ਕੀਤੀ ਹੈ। ਫਾਈਨੈਂਸ਼ੀਅਲ ਟਾਈਮਜ਼ ਦੀ ਤੁਸੀਂ ਉਹ ਰਿਪੋਰਟ ਹੀ ਪੜ੍ਹੀ ਹੋਣੀ, ਜਿਹੜਾ ਉਹਨਾਂ ਨੇ ਕਿਹਾ ਕਿ ਅਮਰੀਕਾ ਤੇ ਇੰਡੀਆ ਦੇ ਜਿਹੜੇ ਤਾਲੁਕਾਤ ਨੇ ਇਸ ਟਾਈਮ ਦੁਨੀਆ ਮਤਲਬ ਉਹ ਖਰਾਬ ਤਰੀਨ ਨੇ, ਔਰ ਉਹਦੀ ਵਜ੍ਹਾ ਤੋਂ ਹੀ ਉਹਨਾਂ ਦੇ ਵੱਡੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੂੰ ਵੀ ਉੱਥੇ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ। ਇੰਡੀਅਨ ਬਿਜ਼ਨਸਮੈਨਾਂ ਨੂੰ ਬਹੁਤ ਲਾਸ ਹੋ ਰਿਹਾ, ਨੋ ਡਾਊਟ। ਇਹਦੇ 'ਚ ਕਿਉਂ ਨਹੀਂ ਹੋ ਰਿਹਾ? ਦੁਨੀਆ ਤੇ ਹੈ ਹੀ ਬਿਜ਼ਨਸ ਦੀ। ਉਹ ਬਹੁਤ ਸਾਰੇ ਜਿਹੜੇ ਦੁਨੀਆ ਦੇ ਸੌਦੇ ਨੇ ਉਹਨਾਂ ਦੇ ਵਿੱਚੋਂ ਬਾਹਰ ਹੋਏ ਨੇ, ਠੀਕ ਹੈ ਨਾ ਜੀ। ਇਸ ਵਕਤ ਜਿਹੜੀ ਇਨਵੈਸਟਮੈਂਟਾਂ, ਫੋਰਨ ਇਨਵੈਸਟਮੈਂਟਸ ਜਿਹੜੇ ਏਰੀਆ ਦੇ ਵਿੱਚ ਹੋ ਰਹੀਆਂ ਨੇ, ਉਸ ਵਸਤ ਏਸ਼ੀਆ, ਸੈਂਟਰਲ ਏਸ਼ੀਆ ਤੇ ਪਾਕਿਸਤਾਨ ਦੇ ਵਿੱਚ ਵੀ ਮਿਨਰਲ ਦੇ ਉੱਤੇ ਦੇਖੋ ਨਾ ਇੰਟਰਨੈਸ਼ਨਲ ਹੋ ਰਹੇ ਨੇ। ਸਾਡੇ ਸੌਦੇ ਜਿਹੜੇ ਅਗਰ ਅੱਛੇ ਤਾਲੁਕਾਤ ਹੋਣ ਤੇ ਇੰਡੀਅਨ ਇਨਵੈਸਟਮੈਂਟ ਵੀ ਆ ਸਕਦੀ ਸੀ, ਠੀਕ ਹੈ ਨਾ ਜੀ। ਇੰਡੀਅਨ ਬਿਜ਼ਨਸ ਨੂੰ ਫਾਇਦਾ ਹੋ ਸਕਦਾ ਸੀ। ਬੰਗਲਾਦੇਸ਼ ਵੀ ਉਹਨਾਂ ਦੇ ਹੱਥ ਚੋਂ ਨਿਕਲ ਗਿਆ, ਠੀਕ। ਅਫਰੀਕਾ ਦੇ ਅੰਦਰ ਉਹਨਾਂ ਦੀ ਇਨਵੈਸਟਮੈਂਟ ਹੈ ਨੇ, ਲੇਕਿਨ ਉੱਥੇ ਹੋਰ ਸਟੇਕ ਹੋਲਡਰ ਵੀ ਬਹੁਤ ਤਗੜੇ ਨੇ, ਚੀਨ ਦੀ ਸ਼ਕਲ 'ਚ ਵੀ ਨੇ।